ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ
ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ
ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਆ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਆ ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਛ ਪਰਿਵਾਰਾਂ ਦੇ, ਕੁਛ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਆ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਆ ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ।
ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ,
पर असीं उहनूं माफिया चों कढ के इस बार पिछले साल नालों 40% ज़्यादा मालीआ जिहड़ा है वो पंजाब के खजाने च आऊगा ते होर भी लोगों के हक के जिहड़े फैसले ने वो ले जा रहे हैं। मैं जदों भी किसी NRI भरा नाल गल करदा सी, कुछ NRI दोस्तां नाल गल हुंदी सी, तां उन्हां दी इक्को शिकायत हुंदी सी, शिकवा हुंदा सी कि जदों असीं पंजाब आउंदे आ, असीं दिल्ली तो पंजाब ते पंजाब तो दिल्ली प्राइवेट बसां 'च क्यों सफ़र कर रहे हैं। जिहड़ियां बसां वाले प्राइवेट बसां वाले रेट भी अपनी मन मर्जी दे लाउंदे सी, क्यों ना उन्हां दीयां मनमानियां खत्म कीतियां जाण। असीं वादा कीता सी कि साडी सरकार बनने ते ये जिहड़ा बस माफिया पैदा हो गया सी इहनूं भी खत्म करांगे ते असीं इह ते काम करना शुरू कीता। मैनूं अज दसदिआं बड़ी खुशी हो रही है कि पंजाब सरकार वालों 15 जून नूं पंजाब तो दिल्ली हवाई अड्डा ते दिल्ली हवाई अड्डे तो पंजाब लई वॉल्वो बसां शुरू हो रही हैं। बहुत शानदार बसां ने और एक होर भी खुशी की गल यह है कि इन्हां बसां दा जिहड़ा किराया है, जिहड़ियां पंजाब रोडवेज दीयां सरकारी वॉल्वो बसां ने, जिहड़ा इन्हां दा किराया है वो प्राइवेट वॉल्वो बसां वालियां तो अद्धे तो भी घट है, पर सहूलतां उन्हां नालों ज़्यादा ने। इन्हां बसां दे विच अपनी बुकिंग कराउण लई तुसीं punjabroadways.gov.in panbus.com ਜਾਂ ਪੈਪਸੂ ऑनलाइन इन्हां वैबसाइटां ते जाके तुसीं अपनी बुकिंग करा सकते हो। तो किन्ने बजे की टाइमिंग है, किहड़ी बस तुसीं लैनी है, किहड़ी बस तुहाडी फ्लाइट नूं सूट करती है, इहदा भी सारा जिहड़ा वेरवा है वो इन्हां वैबसाइटां ते मिल जाऊगा। असीं बिल्कुल वचनबद्ध हाँ कि पंजाब दे लोकां दे टैक्स का पैसा पंजाब दियां लोकां दे बच्चियां ते ही खर्च होवे, उन्होंने सहूलतां के रूप में वापस जाए, जिहड़ा कि पहले जा नहीं रहा सी। कुछ परिवारां दे कुछ चुनिंदे लोकां दे खजानिਆਂ 'ਚ ਜਾਂਦਾ ਸੀ, उन्होंने बैंकों 'ਚ ਜਾਂਦਾ ਸੀ। सो इस नैक्सस नूं तोड़ांगे। पंजाब सरकार तुहाडी अपनी सरकार है, तुसीं समर्थन भी दे रहे हो, बहुत सारे तुहाडे फोन आउंदे ने जिहड़े तुसीं तारीफ कर रहे हो कि हाँ जी आ बहुत चंगा काम हो गया। होर भी सुझाव देने जारी रखो क्योंकि सरकार तुहाडी है। आपां पंजाब नूं दुबारे पंजाब ते हसदा खेडदा रंगला पंजाब बनावांगे। इनकलाब जिंदाबाद। तो असीं लोकां नाल वादा कर रहे सी कि असीं माफिया राज खत्म करांगे। पंजाब दे विच बहुत तरह के माफिया जिहड़े ने वो चल रहे सी। हौली हौली असीं माफिया नूं खत्म करन लगे। पिछले दिन असीं अपनी एक्साइज पॉलिसी जारी की है जिहड़ी कि माफिया के अंडर सी, पर असीं उहनूं माफिया चों कढ के इस बार पिछले साल नालों 40% ज़्यादा मालीआ जिहड़ा है वो पंजाब के खजाने च आऊगा ते होर भी लोगों के हक के जिहड़े फैसले ने वो ले जा रहे हैं। मैं जदों भी किसी NRI भरा नाल गल करदा सी, कुछ NRI दोस्तां नाल गल हुंदी सी, तां उन्हां दी इक्को शिकायत हुंदी सी, शिकवा हुंदा सी कि जदों असीं पंजाब आउंदे आ, असीं दिल्ली तो पंजाब ते पंजाब तो दिल्ली प्राइवेट बसां 'च क्यों सफ़र कर रहे हैं। जिहड़ियां बसां वाले प्राइवेट बसां वाले रेट भी अपनी मन मर्जी दे लाउंदे सी, क्यों ना उन्हां दीयां मनमानियां खत्म कीतियां जाण। असीं वादा कीता सी कि साडी सरकार बनने ते ये जिहड़ा बस माफिया पैदा हो गया सी इहनूं भी खत्म करांगे। तो असीं ते काम करना शुरू किया। मैनूं अज दसदिआं बड़ी खुशी हो रही है कि पंजाब सरकार वालों 15 जून नूं पंजाब तो दिल्ली हवाई अड्डा ते दिल्ली हवाई अड्डे तो पंजाब लई वॉल्वो बसां शुरू हो रही हैं। बहुत शानदार बसां ने और एक होर भी खुशी की गल यह है कि इन्हां बसां दा जिहड़ा किराया है, जिहड़ियां पंजाब रोडवेज दीयां सरकारी वॉल्वो बसां ने, जिहड़ा इन्हां दा किराया है वो प्राइवेट वॉल्वो बसां वालियां तो अद्धे तो भी घट है, पर सहूलतां उन्हां नालों ज़्यादा ने। इन्हां बसां दे विच अपनी बुकिंग कराउण लई तुसीं punjabroadways.gov.in
panbus.com ਜਾਂ ਪੈਪਸੂ ऑनलाइन इन्हां ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ roadways.gov.in, panbus.com ਜਾਂ ਪੈਪਸੂ ऑनलाइन ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ।
ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ।
ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ,
ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ।
ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ।
ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ,
ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ roadways.gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ,
ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ। ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਮਨਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ।
ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ।
ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਔਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਛ ਪਰਿਵਾਰਾਂ ਦੇ, ਕੁਛ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ।
ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ
ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ, ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ, ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ
ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ
ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ roadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ।
ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ
ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਛ ਪਰਿਵਾਰਾਂ ਦੇ, ਕੁਛ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ
ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ।
पिछले दिन असीं अपनी एक्साइज पॉलिसी जारी की है, जिहड़ी कि माफिया के अंडर सी, पर असीं उहनूं माफिया चों कढ के इस बार पिछले साल नालों 40% ज़्यादा मालिया जिहड़ा है वो पंजाब के खजाने च आऊगा, तो होर भी लोगों के हक के जिहड़े फैसले ने वो ले जा रहे हैं। मैं जदों भी किसी NRI भरा नाल गल करदा सी, कुछ NRI दोस्तां नाल गल हुंदी सी, तो उन्हां दी इक्को शिकायत हुंदी सी, शिकवा हुंदा सी कि जदों असीं पंजाब आउंदे आ, असीं दिल्ली तो पंजाब ते पंजाब तो दिल्ली प्राइवेट बसां 'च क्यों सफ़र कर रहे हैं। जिहड़ियां बसां वाले प्राइवेट बसां वाले रेट भी अपनी मन मर्जी दे लाउंदे सी, क्यों ना उन्हां दीयां मनमानियां खत्म कीतियां जाण। असीं वादा कीता सी कि साडी सरकार बनने ते ये जिहड़ा बस माफिया पैदा हो गया सी, इहनूं भी खत्म करांगे, ते असीं इह ते काम करना शुरू किया। मैनूं अज दसदियां बड़ी खुशी हो रही है कि पंजाब सरकार वालों 15 जून नूं पंजाब तो दिल्ली हवाई अड्डा ते दिल्ली हवाई अड्डे तो पंजाब लई वॉल्वो बसां शुरू हो रही ने। बहुत शानदार बसां ने, और एक होर भी खुशी की गल यह है कि इन्हां बसां का जिहड़ा किराया है, जिहड़ियां पंजाब रोडवेज दीयां सरकारी वॉल्वो बसां ने, जिहड़ा इन्हां दा किराया है वो प्राइवेट वॉल्वो बसां वालियां तो अद्धे तो भी घट है, पर सहूलतां उन्हां नालों ज़्यादा ने। इन्हां बसां दे विच अपनी बुकिंग कराउण लई तुसीं punjabroadways.gov.in, panbus.com ਜਾਂ ਪੈਪਸੂ ऑनलाइन इन्हां वैबसाइटां ते जाके तुसीं अपनी बुकिंग करा सकते हो। तो किन्ने बजे की टाइमिंग है, किहड़ी बस तुसीं लैनी है, किहड़ी बस तुहाडी फ्लाइट नूं सूट करती है, इहदा भी सारा जिहड़ा वेरवा है वो इन्हां वैबसाइटां ते मिल जाऊगा। असीं बिल्कुल वचनबद्ध हाँ कि पंजाब दे लोकां दे टैक्स का पैसा पंजाब दियां लोकां दे बच्चों ते ही खर्च होवे, उन्होंने सहूलतां दे रूप में वापस जावे, जिहड़ा कि पहलां जा नहीं रहा सी। कुछ परिवारां दे, कुछ चुनिंदे लोकां दे खजानिਆਂ 'ਚ ਜਾਂਦਾ ਸੀ, उन्हां दे बैंकां 'ਚ ਜਾਂਦਾ ਸੀ। सो इस नैक्सस नूं तोड़ांगे। पंजाब सरकार तुहाडी अपनी सरकार है, तुसीं समर्थन भी दे रहे हो, बहुत सारे तुहाडे फोन आउंदे ने ਜਿਹੜੇ ਤੁਸੀਂ तारीफ कर रहे हो कि हाँ जी आ बहुत चंगा काम हो गया। होर भी सुझाव देने जारी रखो, क्योंकि सरकार तुहाडी है। आपां पंजाब नूं दुबारे पंजाब ते हसदा खेडदा रंगला पंजाब बनावांगे। इनकलाब जिंदाबाद। तो असीं लोकां नाल वादा कर रहे सी कि असीं माफिया राज खत्म करांगे। पंजाब दे विच बहुत तरह के माफिया जिहड़े ने वो चल रहे सी, हौली हौली असीं माफिया नूं खत्म करन लगे हैं। पिछले दिन असीं अपनी एक्साइज पॉलिसी जारी की है, जिहड़ी कि माफिया के अंडर सी, पर असीं उहनूं माफिया चों कढ के इस बार पिछले साल नालों 40% ज़्यादा मालिया जिहड़ा है वो पंजाब के खजाने च आऊगा, तो होर भी लोगों के हक के जिहड़े फैसले ने वो ले जा रहे हैं। मैं जदों भी किसी NRI भरा नाल गल करदा सी, कुछ NRI दोस्तां नाल गल हुंदी सी, तो उन्हां दी इक्को शिकायत हुंदी सी, शिकवा हुंदा सी कि जदों असीं पंजाब आउंदे आ, असीं दिल्ली तो पंजाब ते पंजाब तो दिल्ली प्राइवेट बसां 'च क्यों सफ़र कर रहे हैं। जिहड़ियां बसां वाले प्राइवेट बसां वाले रेट भी अपनी मन मर्जी दे लाउंदे सी, क्यों ना उन्हां दीयां मनमानियां खत्म कीतियां जाण। असीं वादा कीता सी कि साडी सरकार बनने ते ये जिहड़ा बस माफिया पैदा हो गया सी, इहनूं भी खत्म करांगे। तो असीं इह ते काम करना शुरू किया। मैनूं अज दसदियां बड़ी खुशी हो रही है कि पंजाब सरकार वालों 15 जून नूं पंजाब तो दिल्ली हवाई अड्डा ते दिल्ली हवाई अड्डे तो पंजाब लई वॉल्वो बसां शुरू हो रही ने। बहुत शानदार बसां ने, और एक होर भी खुशी की गल यह है कि इन्हां बसां का जिहड़ा किराया है, जिहड़ियां पंजाब रोडवेज दीयां सरकारी वॉल्वो बसां ने, जिहड़ा इन्हां दा किराया है वो प्राइवेट वॉल्वो बसां वालियां तो अद्धे तो भी घट है, पर सहूलतां उन्हां नालों ज़्यादा ने।
ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ,
पर असीं उहनूं माफिया चों कढ के इस बार पिछले साल नालों 40% ज़्यादा मालीआ जिहड़ा है वो पंजाब के खजाने च आऊगा तो होर भी लोगों के हक के जिहड़े फैसले ने वो ले जा रहे हैं। मैं जदों भी किसी NRI भरा नाल गल करदा सी, कुछ NRI दोस्तां नाल गल हुंदी सी, तो उन्हां दी इक्को शिकायत हुंदी सी, शिकवा हुंदा सी कि जदों असीं पंजाब आउंदे आ, असीं दिल्ली तो पंजाब ते पंजाब तो दिल्ली प्राइवेट बसां 'च क्यों सफ़र कर रहे हैं। जिहड़ियां बसां वाले प्राइवेट बसां वाले रेट भी अपनी मन मर्जी दे लाउंदे सी, क्यों ना उन्हां दीयां मनमानियां खत्म कीतियां जाण। असीं वादा कीता सी कि साडी सरकार बनने ते ये जिहड़ा बस माफिया पैदा हो गया सी इहनूं भी खत्म करांगे ते असीं इह ते काम करना शुरू कीता। मैनूं अज दसदिआं बड़ी खुशी हो रही है कि पंजाब सरकार वालों 15 जून नूं पंजाब तो दिल्ली हवाई अड्डा ते दिल्ली हवाई अड्डे तो पंजाब लई वॉल्वो बसां शुरू हो रही ने। बहुत शानदार बसां ने और एक होर भी खुशी की गल यह है कि इन्हां बसां दा जिहड़ा किराया है, जिहड़ियां पंजाब रोडवेज दीयां सरकारी वॉल्वो बसां ने, जिहड़ा इन्हां दा किराया है वो प्राइवेट वॉल्वो बसां वालियां तो अद्धे तो भी घट है, पर सहूलतां उन्हां नालों ज़्यादा ने। इन्हां बसां दे विच अपनी बुकिंग कराउण लई तुसीं punjabroadways.gov.in panbus.com ਜਾਂ ਪੈਪਸੂ ऑनलाइन इन्हां वैबसाइटां ते जाके तुसीं अपनी बुकिंग करा सकते हो। तो किन्ने बजे की टाइमिंग है, किहड़ी बस तुसीं लैनी है, किहड़ी बस तुहाडी फ्लाइट नूं सूट करती है, इहदा भी सारा जिहड़ा वेरवा है वो इन्हां वैबसाइटां ते मिल जाऊगा। असीं बिल्कुल वचनबद्ध हाँ कि पंजाब दे लोकां दे टैक्स दा पैसा पंजाब दियां लोकां दे बच्चियां ते ही खर्च होवे, उन्होंने सहूलतों के रूप में वापस जाए, जिहड़ा कि पहले जा नहीं रहा सी। कुछ परिवारां दे कुछ चुनिंदे लोकां दे खजानिਆਂ 'ਚ ਜਾਂਦਾ ਸੀ, उन्होंने बैंकों 'ਚ ਜਾਂਦਾ ਸੀ। सो इस नैक्सस नूं तोड़ांगे। पंजाब सरकार तुहाडी अपनी सरकार है, तुसीं समर्थन भी दे रहे हो, बहुत सारे तुहाडे फोन आउंदे ने जिहड़े तुसीं तारीफ कर रहे हो कि हाँ जी आ बहुत चंगा काम हो गया। होर भी सुझाव देने जारी रखो क्योंकि सरकार तुहाडी है। आपां पंजाब नूं दुबारे पंजाब ते हसदा खेडदा रंगला पंजाब बनावांगे। इनकलाब जिंदाबाद। तो असीं लोकां नाल वादा कर रहे सी कि असीं माफिया राज खत्म करांगे। पंजाब दे विच बहुत तरह के माफिया जिहड़े ने वो चल रहे सी, हौली हौली असीं माफिया नूं खत्म करन लगे। पिछले दिन असीं अपनी एक्साइज पॉलिसी जारी की है जिहड़ी कि माफिया के अंडर सी, पर असीं उहनूं माफिया चों कढ के इस बार पिछले साल नालों 40% ज़्यादा मालीआ जिहड़ा है वो पंजाब के खजाने च आऊगा तो होर भी लोगों के हक के जिहड़े फैसले ने वो ले जा रहे हैं। मैं जदों भी किसी NRI भरा नाल गल करदा सी, कुछ NRI दोस्तां नाल गल हुंदी सी, तो उन्हां दी इक्को शिकायत हुंदी सी, शिकवा हुंदा सी कि जदों असीं पंजाब आउंदे आ, असीं दिल्ली तो पंजाब ते पंजाब तो दिल्ली प्राइवेट बसां 'च क्यों सफ़र कर रहे हैं। जिहड़ियां बसां वाले प्राइवेट बसां वाले रेट भी अपनी मन मर्जी दे लाउंदे सी, क्यों ना उन्हां दीयां मनमानियां खत्म कीतियां जाण। असीं वादा कीता सी कि साडी सरकार बनने ते ये जिहड़ा बस माफिया पैदा हो गया सी इहनूं भी खत्म करांगे। तो असीं इह ते काम करना शुरू कीता। मैनूं अज दसदिआं बड़ी खुशी हो रही है कि पंजाब सरकार वालों 15 जून नूं पंजाब तो दिल्ली हवाई अड्डा तो दिल्ली हवाई अड्डे तो पंजाब लई वॉल्वो बसां शुरू हो रही ने। बहुत शानदार बसां ने और एक होर भी खुशी की गल यह है कि इन्हां बसां दा जिहड़ा किराया है, जिहड़ियां पंजाब रोडवेज दीयां सरकारी वॉल्वो बसां ने, जिहड़ा इन्हां दा किराया है वो प्राइवेट वॉल्वो बसां वालियां तो अद्धे तो भी घट है, पर सहूलतां उन्हां नालों ज़्यादा ने। इन्हां बसां दे विच अपनी बुकिंग कराउण लई तुसीं punjabroadways.gov.in
panbus.com ਜਾਂ ਪੈਪਸੂ ऑनलाइन इन्हां ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂ ਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ roadways.gov.in, panbus.com ਜਾਂ ਪੈਪਸੂ ऑनलाइन ਇਹਨਾਂ ਵੈਬਸਾਈਟਾਂ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ। ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂ ਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ।
ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ।
ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ ਉਹ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ,
ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ। ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ। ਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ। ਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ। ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ।
ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ, ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ ਪੰਜਾਬ ਰੋਡਵੇਜ਼ .gov.in, panbus.com ਜਾਂ ਪੈਪਸੂ ਔਨਲਾਈਨ, ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਛ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ।
ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ ਸਹੂਲਤਾਂ ਦੇ ਰੂਪ ਵਿੱਚ ਵਾਪਸ ਜਾਵੇ, ਜਿਹੜਾ ਕਿ ਪਹਿਲਾਂ ਜਾ ਨਹੀਂ ਰਿਹਾ ਸੀ। ਕੁਝ ਪਰਿਵਾਰਾਂ ਦੇ, ਕੁਝ ਚੁਣੀਂਦੇ ਲੋਕਾਂ ਦੇ ਖਜ਼ਾਨਿਆਂ 'ਚ ਜਾਂਦਾ ਸੀ, ਉਹਨਾਂ ਦੇ ਬੈਂਕਾਂ 'ਚ ਜਾਂਦਾ ਸੀ ਉਹ। ਸੋ ਇਸ ਨੈਕਸਸ ਨੂੰ ਤੋੜਾਂਗੇ। ਪੰਜਾਬ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ, ਤੁਸੀਂ ਸਮਰਥਨ ਵੀ ਦੇ ਰਹੇ ਹੋ, ਬਹੁਤ ਸਾਰੇ ਤੁਹਾਡੇ ਫੋਨ ਆਉਂਦੇ ਨੇ ਜਿਹੜੇ ਤੁਸੀਂ ਤਾਰੀਫ ਕਰ ਰਹੇ ਹੋ ਕਿ ਹਾਂਜੀ ਆਹ ਬਹੁਤ ਚੰਗਾ ਕੰਮ ਹੋ ਗਿਆ। ਹੋਰ ਵੀ ਸੁਝਾਅ ਦੇਣੇ ਜਾਰੀ ਰੱਖੋ, ਕਿਉਂਕਿ ਸਰਕਾਰ ਤੁਹਾਡੀ ਹੈ। ਆਪਾਂ ਪੰਜਾਬ ਨੂੰ ਦੁਬਾਰੇ ਪੰਜਾਬ ਤੇ ਹੱਸਦਾ ਖੇਡਦਾ ਰੰਗਲਾ ਪੰਜਾਬ ਬਣਾਵਾਂਗੇ। ਇਨਕਲਾਬ ਜ਼ਿੰਦਾਬਾਦ। ਤਾਂ ਅਸੀਂ ਲੋਕਾਂ ਨਾਲ ਵਾਅਦਾ ਕਰ ਰਹੇ ਸੀ ਕਿ ਅਸੀਂ ਮਾਫੀਆ ਰਾਜ ਖਤਮ ਕਰਾਂਗੇ। ਪੰਜਾਬ ਦੇ ਵਿੱਚ ਬਹੁਤ ਤਰ੍ਹਾਂ ਦੇ ਮਾਫੀਏ ਜਿਹੜੇ ਨੇ ਉਹ ਚੱਲ ਰਹੇ ਸੀ। ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ। ਪਿਛਲੇ ਦਿਨੀ ਅਸੀਂ ਆਪਣੀ ਐਕਸਾਈਜ਼ ਪਾਲਿਸੀ ਜਾਰੀ ਕੀਤੀ ਹੈ, ਜਿਹੜੀ ਕਿ ਮਾਫੀਏ ਦੇ ਅੰਡਰ ਸੀ, ਪਰ ਅਸੀਂ ਉਹਨੂੰ ਮਾਫੀਏ 'ਚੋਂ ਕੱਢ ਕੇ ਇਸ ਵਾਰ ਪਿਛਲੇ ਸਾਲ ਨਾਲੋਂ 40% ਜ਼ਿਆਦਾ ਮਾਲੀਆ ਜਿਹੜਾ ਹੈ ਉਹ ਪੰਜਾਬ ਦੇ ਖਜ਼ਾਨੇ 'ਚ ਆਊਗਾ, ਅਤੇ ਹੋਰ ਵੀ ਲੋਕਾਂ ਦੇ ਹੱਕ ਦੇ ਜਿਹੜੇ ਫੈਸਲੇ ਨੇ ਉਹ ਲਏ ਜਾ ਰਹੇ ਨੇ। ਮੈਂ ਜਦੋਂ ਵੀ ਕਿਸੇ NRI ਭਰਾ ਨਾਲ ਗੱਲ ਕਰਦਾ ਸੀ, ਕੁਝ NRI ਦੋਸਤਾਂ ਨਾਲ ਗੱਲ ਹੁੰਦੀ ਸੀ, ਤਾਂ ਉਹਨਾਂ ਦੀ ਇੱਕੋ ਸ਼ਿਕਾਇਤ ਹੁੰਦੀ ਸੀ, ਸ਼ਿਕਵਾ ਹੁੰਦਾ ਸੀ ਕਿ ਜਦੋਂ ਅਸੀਂ ਪੰਜਾਬ ਆਉਂਦੇ ਹਾਂ, ਅਸੀਂ ਦਿੱਲੀ ਤੋਂ ਪੰਜਾਬ ਅਤੇ ਪੰਜਾਬ ਤੋਂ ਦਿੱਲੀ ਪ੍ਰਾਈਵੇਟ ਬੱਸਾਂ 'ਚ ਕਿਉਂ ਸਫ਼ਰ ਕਰ ਰਹੇ ਹਾਂ। ਜਿਹੜੀਆਂ ਬੱਸਾਂ ਵਾਲੇ ਪ੍ਰਾਈਵੇਟ ਬੱਸਾਂ ਵਾਲੇ ਰੇਟ ਵੀ ਆਪਣੀ ਮਨ ਮਰਜ਼ੀ ਦੇ ਲਾਉਂਦੇ ਸੀ, ਕਿਉਂ ਨਾ ਉਹਨਾਂ ਦੀਆਂ ਮਨਮਾਨੀਆਂ ਖਤਮ ਕੀਤੀਆਂ ਜਾਣ। ਅਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ 'ਤੇ ਇਹ ਜਿਹੜਾ ਬੱਸ ਮਾਫੀਆ ਪੈਦਾ ਹੋ ਗਿਆ ਸੀ ਇਹਨੂੰ ਵੀ ਖਤਮ ਕਰਾਂਗੇ, ਅਤੇ ਅਸੀਂ ਇਹ 'ਤੇ ਕੰਮ ਕਰਨਾ ਸ਼ੁਰੂ ਕੀਤਾ। ਮੈਨੂੰ ਅੱਜ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਨੂੰ ਪੰਜਾਬ ਤੋਂ ਦਿੱਲੀ ਹਵਾਈ ਅੱਡਾ ਅਤੇ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ ਵੋਲਵੋ ਬੱਸਾਂ ਸ਼ੁਰੂ ਹੋ ਰਹੀਆਂ ਨੇ। ਬਹੁਤ ਸ਼ਾਨਦਾਰ ਬੱਸਾਂ ਨੇ, ਔਰ ਇੱਕ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਬੱਸਾਂ ਦਾ ਜਿਹੜਾ ਕਿਰਾਇਆ ਹੈ, ਜਿਹੜੀਆਂ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਵੋਲਵੋ ਬੱਸਾਂ ਨੇ, ਜਿਹੜਾ ਇਹਨਾਂ ਦਾ ਕਿਰਾਇਆ ਹੈ ਉਹ ਪ੍ਰਾਈਵੇਟ ਵੋਲਵੋ ਬੱਸਾਂ ਵਾਲਿਆਂ ਤੋਂ ਅੱਧੇ ਤੋਂ ਵੀ ਘੱਟ ਹੈ, ਪਰ ਸਹੂਲਤਾਂ ਉਹਨਾਂ ਨਾਲੋਂ ਜ਼ਿਆਦਾ ਨੇ। ਇਹਨਾਂ ਬੱਸਾਂ ਦੇ ਵਿੱਚ ਆਪਣੀ ਬੁਕਿੰਗ ਕਰਾਉਣ ਲਈ ਤੁਸੀਂ punjabroadways.gov.in, panbus.com ਜਾਂ ਪੈਪਸੂ ਆਨਲਾਈਨ ਇਹਨਾਂ ਵੈਬਸਾਈਟਾਂ 'ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਹੋ। ਅਤੇ ਕਿੰਨੇ ਵਜੇ ਦੀ ਟਾਈਮਿੰਗ ਹੈ, ਕਿਹੜੀ ਬੱਸ ਤੁਸੀਂ ਲੈਣੀ ਹੈ, ਕਿਹੜੀ ਬੱਸ ਤੁਹਾਡੀ ਫਲਾਈਟ ਨੂੰ ਸੂਟ ਕਰਦੀ ਹੈ, ਇਹਦਾ ਵੀ ਸਾਰਾ ਜਿਹੜਾ ਵੇਰਵਾ ਹੈ ਉਹ ਇਹਨਾਂ ਵੈਬਸਾਈਟਾਂ 'ਤੇ ਮਿਲ ਜਾਊਗਾ। ਅਸੀਂ ਬਿਲਕੁਲ ਵਚਨਬੱਧ ਹਾਂ ਕਿ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਪੈਸਾ ਪੰਜਾਬ ਦੀਆਂ ਲੋਕਾਂ ਦੇ ਬੱਚਿਆਂ 'ਤੇ ਹੀ ਖਰਚ ਹੋਵੇ, ਉਹਨਾਂ ਨੂੰ